ਕੀ ਤੁਸੀਂ ਤੀਜੇ ਦਿਨ ਮੇਰੇ ਚਫੇਰੇ ਬਹਿ ਜਾਂਦੇ ਹੋ? ਦਾਦੀ ਕੋਈ ਦਾਦੇ ਦੀ ਗੱਲ ਸੁਣਾ, ਕੋਈ ਦਾਦੇ ਦੀ ਗੱਲ ਸੁਣਾ। ਕੀ ਦਾਦੇ ਦੀ ਗੱਲ ਸੁਣਾਵਾਂ? ਨਾ ਸੁਣਿਆ ਕਰੋ, ਮੇਰਾ ਦਿਲ ਭਰ ਹੁੰਦਾ, ਦਿਲ ਉੱਡਦਾ ਅਸਮਾਨਾਂ ਤੇ ਤੁਰ ਜਾਂਦਾ, ਮੈਨੂੰ ਕੋਈ ਘੇਰ ਪੈਂਦਾ। ਫਿਰ ਤੁਹਾਡੇ ਦਾਦੇ ਨੇ ਜਿਵੇਂ ਤੁਹਾਡੀ ਦਾਦੀ ਨੂੰ ਰੱਖਿਆ ਸੀ ਨਾ, ਕੋਈ ਨਹੀਂ ਰੱਖ ਸਕਦਾ। ਉਸ ਜ਼ਮਾਨੇ 'ਚ ਲੋਕ ਆਂਦੇ ਸਨ ਜੱਟ ਨੇ ਜੱਟੀ ਰੱਖੀ ਏ, ਬੜੀ ਮੁਹੱਬਤ ਕਰ। ਤੰਦੂਰੇ ਰੋਟੀਆਂ ਲਾਣੀਆਂ ਮੈਂ ਤੇ ਸੇਕ ਨਾਲ ਹੀ ਰੰਗ ਚਿੱਟਾ ਗੋਰਾ ਲਾਲ ਲੱਗਣਾ, ਤੇ ਰਾਤ ਨੂੰ ਰੋਟੀਆਂ ਪਿਲਾਵਾਂ ਕਰਾਂ ਤੇ ਵਿਹੜੇ ਵੱਡੇ ਵਿਹੜੇ ਹੁੰਦੇ ਸਨ, ਸਾਰਿਆਂ ਦੀਆਂ ਮੰਜੀਆਂ ਕੋਈ 50 ਜੀ, ਤੇ ਤੁਹਾਡੇ ਦਾਦੇ ਨੇ ਨਾ ਚੋਰੀ ਚੋਰੀ ਇੰਜ ਦੂਰੋਂ ਵੇਖਣਾ ਮੇਰੇ ਵੱਲ। ਮੈਂ ਉੱਥੇ ਹੀ ਆਪਣਾ ਹਾਸਾ ਮਸਾਂ ਹੀ ਕੰਟਰੋਲ ਕਰਨਾ। ਕੋਲ ਮੇਰੀ ਸੱਸ, ਮੇਰੀ ਨਨਾਣ, ਜਠਾਣੀ ਸਾਰੇ। ਜੇ ਤੁਹਾਡੀ ਪਰਦਾਦੀ ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਕਰਦੀ ਸੀ ਨਾ, ਤੁਹਾਡਾ ਦਾਦਾ ਮੂੰਹ ਹੱਟ ਲੈਂਦਾ ਸੀ, ਰੋਟੀ ਨਹੀਂ ਸੀ ਖਾਂਦਾ। ਲੈ ਇੰਜ ਦੀ ਮੁਹੱਬਤ। 14 ਮੇਰੇ ਬੱਚੇ ਸਨ, ਬੱਚਿਆਂ ਦੀ ਕੀ ਜ਼ਰੂਰਤ ਸੀ ਮੈਨੂੰ ਤੰਗ ਕਰ ਜਾਣ? ਇੰਜ ਤੁਹਾਡੇ ਦਾਦੇ ਨੇ ਰੱਖਿਆ ਸੀ। ਮੈਂ ਕਿਵੇਂ ਤੇ ਉਹਨੂੰ ਦੱਸਾਂ? ਵਾਹ ਲੈ ਲੈਣਾ, ਆਖਣਾ ਜਟੀਆ ਚੂੜੀਆਂ ਚੜਾ ਦਿਓ, ਜਟੀਆ ਗੋਲਾ ਖਵਾ ਲਿਓ। ਕੀ ਦੱਸਾਂ ਤੁਹਾਨੂੰ, ਕੀ ਦੱਸਾਂ? ਲੋਕੀ ਸੜਦੇ ਸਨ, ਇੰਨਾ ਪੁੱਜਦੇ ਸਨ। ਮੈਂ ਵੀ ਨਾਲ ਤੁਹਾਡੀ ਮਾਂ ਤਾਂ ਟੌਂ ਟੌਂ ਕਰਕੇ ਨਹੀਂ ਸਾ ਪੈਂਦੀ। ਜਦੋਂ ਹੁੰਦਾ ਸੀ ਇੰਜ ਮੈਨੂੰ ਚਾਹ ਚੜ ਜਾਣੇ, ਮੈਂ ਫੇਰੀਆਂ ਪਾਉਂਦੀ ਫਿਰਨਾ, ਰਲ ਕੇ ਰੋਟੀ ਖਾਣੀ ਤੇ ਆਖਣਾ ਜਟੀਏ ਤੇਰੇ ਵਰਗੀ ਕੋਈ ਨਹੀਂ ਮਟਿਆਰ। ਕੀ ਵਕਤ ਯਾਦ ਕਰਾ ਦਿੱਤਾ। ਹੁਣ ਤੇ ਅੱਖਾਂ ਵੀ ਭਰ ਹੁੰਦੀਆਂ ਨੇ, ਦਿਲ ਵੀ ਭਰ ਹੁੰਦਾ। ਕੌਣ ਹੁੰਦਾ? ਤੇਰੀ ਭਰਜਾਈ ਦੇ ਪੇਕੇ ਹੁੰਦੇ ਨਾ। ਜ਼ਬਾਨ ਨਾਲ ਮੇਰੇ ਨਾਲ ਚਲਾ, ਮੈਨੂੰ ਸਿੱਧੀ ਤਰ੍ਹਾਂ ਦੱਸ। ਤੇਰਾ ਭਰਾ ਹੁੰਦਾ ਨਾ, ਤੈਨੂੰ ਆਖੀ ਕਿ ਅੰਮੀ ਬੁਲਾਉਂਦੇ ਨੇ ਕਮਰੇ 'ਚ, ਅੰਮੀ ਤਬੀਅਤ ਬੜੀ ਖਰਾਬ ਹੈ। ਮੂੰਹ ਨਾਲ ਸਿੱਧਾ ਕਰ ਆਪਣਾ, ਕਿੱਡੀ ਨਾਲ ਭਰਜਾਈ ਦੇ ਮੇਚੇ ਕਰਕੇ ਮੋਢੇ ਤੇ ਚੜਨ ਡਈ ਏ। ਫਿਰ ਮੇਰੇ ਤਾਂ ਘਟ ਆਏਗਾ ਭਰਾ ਤੇਰਾ, ਕਰ ਲੈ ਕੀ ਕੰਮ ਆਪੀ ਪੇਕੇ ਉਹਦੇ ਆਉਂਦੇ ਨੇ। ਕੱਲ ਨੂੰ ਬੜਾ ਵੀ ਤੁਹਾਨੂੰ ਪੁੱਛਣਾ ਕਿੱਡਾ ਅੱਗੇ ਕੀ ਹੁੰਦੀਆਂ ਜੇ ਆ ਕੇ ਤੇਰਾ ਭਰਾ ਨੂੰ ਕਿ ਅੰਮੀ ਤਬੀਅਤ। ਹਾਏ ਹਾਏ ਕੁਛ। ਮਰਾਸੀ ਬਾਵਾ ਸਹੁਰੇ ਗਿਆ ਨਾ, ਤੇ ਸਹੁਰਿਆਂ ਨੇ ਇੱਕ ਮੁਰਗੀ ਪਕਾ ਕੇ ਤੇ ਅੱਗੇ ਰੱਖੀ, ਤੇ ਆਪ ਵੀ ਸਾਰੇ ਦੁਆਲੇ ਬਹਿ ਗਏ, ਤੇ ਉਹਨੂੰ ਆਖਿਆ ਪੁੱਤਰਾ ਇਹ ਵੰਡ ਦੇ ਜਰਾ ਸਾਰਿਆਂ ਨੂੰ। ਹੁਣ ਸਾਰਿਆਂ ਦੇ ਵਿੱਚ 2 ਸਾਲੇ 2 ਸਾਲੀਆਂ ਤੇ ਸੱਸ ਤੇ ਸਹੁਰਾ ਸਨ 6 ਜੀ। ਮਰਾਸੀ ਨੇ ਆਖਿਆ ਜੀ ਠੀਕ ਹੈ ਮੈਂ ਵੰਡ ਦੇਣਾ ਵਾ। ਉਹਨੇ ਮੁਰਗੀ ਦਾ ਸਿਰ ਲਾ ਕੇ ਨਾ, ਪੂਰੀ ਮੁਰਗੀ ਸੀ ਰੋਸਟ ਹੋਈ, ਸਿਰ ਲਾ ਕੇ ਤੇ ਸਹੁਰੇ ਵਾਲ ਕੀਤਾ, ਤੇ ਉਹਨੂੰ ਆਖਿਆ ਜੀ ਤੁਸੀਂ ਇਸ ਘਰ ਦੇ ਸਰ ਭਰਾਓ, ਇਹ ਸਰ ਜਿਹੜਾ ਤੁਹਾਡੀ ਨਜ਼ਰ ਹੋ ਗਿਆ। ਪਿਛਲਾ ਪਾਸਾ ਮੁਰਗੀ ਦਾ ਲਾ ਕੇ 7 ਸਾਲ ਕੀਤੋ ਸੂ, ਤੇ ਆਖਿਆ ਜੀ ਤੁਸੀਂ ਪਿੱਛੋਂ ਘਰ ਸੰਭਾਲਦੇ ਹੋ, ਤੇ ਪਿਛਲਾ ਪਾਸਾ ਤੁਹਾਡਾ ਹੋ ਗਿਆ। ਦੋਵੇਂ ਬਾਹਾਂ ਲਾ ਕੇ ਤੇ ਦੋਵਾਂ ਸਾਲਿਆਂ ਨੂੰ ਦੇ ਕੇ ਆਂਦਾ ਤੁਸੀਂ ਦੋਵੇਂ ਪਿਓ ਦੀਆਂ ਬਾਹਾਂ ਹੋ, ਤੇ ਇਹ ਤੁਹਾਡਾ ਹੋ ਗਈਆਂ, ਬਾਹਾਂ ਦੋਵੇਂ ਤੁਹਾਡੀਆਂ ਹੋ ਗਈਆਂ। ਲੱਤਾਂ ਦੋਵੇਂ ਲਾ ਕੇ ਨਾ, ਤੇ ਦੋਵਾਂ ਸਾਲੀਆਂ ਵਾਲ ਕਰਕੇ ਆਂਦਾ ਜੀ ਤੁਸੀਂ ਇਸ ਘਰ ਦੀ ਇੱਜ਼ਤ ਸੰਭਾਲੀ ਏ, ਚੁੱਕੇ ਆ ਘਰ ਨੂੰ ਸਿਰ ਤੇ, ਤੁਹਾਡੇ ਸਿਰ ਤੇ ਹੀ ਸਾਰੀਆਂ ਰੌਣਕਾਂ ਨੇ, ਇਹ ਦੋਵੇਂ ਲੱਤਾਂ ਤੁਹਾਡੀਆਂ ਹੋ ਗਈਆਂ। ਉਹਨਾਂ ਨਾਲੇ ਖਾ ਲਿਆ ਤੇ ਨਾਲੇ ਬੜੇ ਪਰੇਸ਼ਾਨ ਹੋਏ ਕਿ ਭਾਈ ਇਹ ਵੰਡ ਨਹੀਂ ਸਹੀ ਹੋਈ। ਅਗਲੇ ਦਿਨ ਤੇ ਗੱਲ ਪੈ ਗਈ। ਅਗਲੇ ਦਿਨ ਜਨਾਬੇ ਵਾਲੀ ਉਹ ਸਹੁਰੇ ਨੇ ਸੱਸ ਨੂੰ ਉਹਦੀ ਨੂੰ ਆਖਿਆ ਕਿ 5 ਮੁਰਗੀਆਂ ਰੋਸਟ ਕਰਕੇ ਨਾ ਇਹਦੇ ਅੱਗੇ ਧਾਰੇ ਨੂੰ ਆਨੇ ਆ। ਹੁਣ ਕੀ ਤੁਸੀਂ ਤੀਜੇ ਦਿਨ ਮੇਰੇ ਚਫੇਰੇ ਬਹਿ ਜਾਂਦੇ ਹੋ? ਦਾਦੀ ਕੋਈ ਦਾਦੇ ਦੀ ਗੱਲ ਸੁਣਾ, ਕੋਈ ਦਾਦੇ ਦੀ ਗੱਲ ਸੁਣਾ। ਕੀ ਦਾਦੇ ਦੀ ਗੱਲ ਸੁਣਾਵਾਂ? ਨਾ ਸੁਣਿਆ ਕਰੋ, ਮੇਰਾ ਦਿਲ ਭਰ ਹੁੰਦਾ, ਦਿਲ ਉੱਡਦਾ ਅਸਮਾਨਾਂ ਤੇ ਤੁਰ ਜਾਂਦਾ, ਮੈਨੂੰ ਕੋਈ ਘੇਰ ਪੈਂਦਾ। ਫਿਰ ਤੁਹਾਡੇ ਦਾਦੇ ਨੇ ਜਿਵੇਂ ਤੁਹਾਡੀ ਦਾਦੀ ਨੂੰ ਰੱਖਿਆ ਸੀ ਨਾ, ਕੋਈ ਨਹੀਂ ਰੱਖ ਸਕਦਾ। ਉਸ ਜ਼ਮਾਨੇ 'ਚ ਲੋਕ ਆਂਦੇ ਸਨ ਜੱਟ ਨੇ ਜੱਟੀ ਰੱਖੀ ਏ, ਬੜੀ ਮੁਹੱਬਤ ਕਰ। ਤੰਦੂਰੇ ਰੋਟੀਆਂ ਲਾਣੀਆਂ ਮੈਂ ਤੇ ਸੇਕ ਨਾਲ ਹੀ ਰੰਗ ਚਿੱਟਾ ਗੋਰਾ ਲਾਲ ਲੱਗਣਾ, ਤੇ ਰਾਤ ਨੂੰ ਰੋਟੀਆਂ ਪਿਲਾਵਾਂ ਕਰਾਂ ਤੇ ਵਿਹੜੇ ਵੱਡੇ ਵਿਹੜੇ ਹੁੰਦੇ ਸਨ, ਸਾਰਿਆਂ ਦੀਆਂ ਮੰਜੀਆਂ ਕੋਈ 50 ਜੀ, ਤੇ ਤੁਹਾਡੇ ਦਾਦੇ ਨੇ ਨਾ ਚੋਰੀ ਚੋਰੀ ਇੰਜ ਦੂਰੋਂ ਵੇਖਣਾ ਮੇਰੇ ਵੱਲ। ਮੈਂ